ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ। ਵੀਓ, ਜਿਸ ਤੁਸੀਂ ਸਾਰੇ ਜਾਣਦੇ ਹੋ ਕਿ ਕੱਲ 10 ਦਸੰਬਰ ਦਾ ਦਿਨ ਸੀ। ਠੀਕ 66 ਸਾਲ ਪਹਿਲਾਂ ਕੱਲ ਦੇ ਦਿਨ ਯੂਨਾਈਟਿਡ ਨੇਸ਼ਨ ਨੇ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਨੂੰ ਮਨਜ਼ੂਰ ਕੀਤਾ ਸੀ। 1950 ਵਿੱਚ UN ਜਨਰਲ ਅਸੈਂਬਲੀ ਨੇ ਇਹ ਰੈਜ਼ੋਲੂਸ਼ਨ ਕੀਤਾ ਕਿ 10 ਦਸੰਬਰ ਦੇ ਦਿਨ ਨੂੰ ਹਿਊਮਨ ਰਾਈਟਸ ਡੇ ਵਜੋਂ ਮਨਾਇਆ ਜਾਵੇ। ਹਿਊਮਨ ਰਾਈਟਸ ਡੇ ਦਾ ਇਹ ਚਾਰਟਰ ਦੁਨੀਆ ਭਰ ਦੇ ਹਰ ਵਿਅਕਤੀ ਦੇ ਪੋਲੀਟੀਕਲ, ਸਿਵਲ, ਸੋਸ਼ਲ, ਕਲਚਰਲ ਅਤੇ ਇਕਨੋਮਿਕ ਰਾਈਟਸ ਦੀ ਵਕਾਲਤ ਕਰਦਾ ਹੈ। ਅੱਜ ਦੁਨੀਆ ਦੇ 193 ਦੇਸ਼ ਯੂਨਾਈਟਿਡ ਨੇਸ਼ਨ ਦੇ ਮੈਂਬਰ ਹਨ ਅਤੇ ਹਿਊਮਨ ਰਾਈਟਸ ਦੇ ਇਸ ਚਾਰਟਰ ਨੂੰ ਮਾਨਤਾ ਦਿੰਦੇ ਹਨ। ਪਰ ਅਫਸੋਸ ਕਿ 66 ਸਾਲ ਬਾਅਦ ਵੀ UN ਦੇ ਇਹਨਾਂ ਮੈਂਬਰ ਦੇਸ਼ਾਂ ਦੇ ਅੰਦਰ ਹੀ ਹਿਊਮਨ ਰਾਈਟਸ ਦੀਆਂ ਭਾਰੀ ਵਾਇਲੇਸ਼ਨਸ ਹੁੰਦੀਆਂ ਹਨ, ਜਿਨ੍ਹਾਂ ਵਾਇਲੇਸ਼ਨਸ ਕਰਨ ਵਾਲੇ ਦੇਸ਼ਾਂ ਦੇ ਵਿੱਚ ਭਾਰਤ ਵੀ ਸ਼ਾਮਿਲ ਹੈ। ਹਿਊਮਨ ਰਾਈਟਸ ਡੇ ਅਤੇ ਅੱਜ ਦੁਨੀਆ ਦੇ ਵਿੱਚ ਹਿਊਮਨ ਰਾਈਟਸ ਦੀ ਕੀ ਸਿਚੁਏਸ਼ਨ ਹੈ, ਇਸ ਬਾਰੇ ਅੱਜ ਅਸੀਂ ਇੰਗਲੈਂਡ ਤੋਂ ਡਾਕਟਰ ਇਕਤਿਆਰ ਚੀਮਾ ਜੀ ਨਾਲ ਗੱਲਬਾਤ ਕਰਾਂਗੇ। ਡਾਕਟਰ ਚੀਮਾ ਉੱਘੇ ਸਕਾਲਰ ਅਤੇ ਵਿਦਵਾਨ ਹਨ ਅਤੇ ਉਹਨਾਂ ਨੇ ਇੰਟਰਨੈਸ਼ਨਲ ਪੋਲਿਟਿਕਸ ਤੇ ਵੀ ਕਿਤਾਬਾਂ ਲਿਖੀਆਂ ਹਨ। ਤਾਂ ਸਾਨੂੰ ਹੁਣ ਲਾਈਨ ਤੇ ਜੁੜ ਚੁੱਕੇ ਨੇ ਚੀਮਾ ਸਾਹਿਬ ਫਰਮ ਲੰਡਨ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਵੀਰ ਸਭ ਤੋਂ ਪਹਿਲਾਂ ਤਾਂ ਹਾਂਜੀ ਵੀਰ ਜੀ, ਮੈਂ ਬਹੁਤ ਧੰਨਵਾਦੀ ਹਾਂ। ਤੁਸੀਂ ਇੱਕ ਵਾਰੀ ਫਿਰ ਮੌਕਾ ਦਿੱਤਾ ਹੈ ਸੰਗਤਾਂ ਦੇ ਰੂਬਰੂ ਹੋਣ ਦੇ। ਜੀ ਥੈਂਕ ਯੂ ਵੀਰ ਜੀ। ਵੀਰ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਕੱਲ 10 ਦਸੰਬਰ ਦਾ ਦਿਨ ਸੀ, ਵਿਚ ਵਾਸ ਡਿਕਲੇਅਰਡ ਹਿਊਮਨ ਰਾਈਟਸ ਡੇ। ਤੁਸੀਂ ਇਸ ਦਿਨ ਦੇ ਮੌਕੇ ਸਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਪਹਿਲੇ ਦੀ ਗੱਲ ਇਹ ਆ ਵੀ ਇਹ ਜਿਹੜਾ ਚਾਰਟਰ ਜਿਹਦੀ ਅਸੀਂ ਗੱਲ ਕਰ ਰਹੇ ਹਾਂ, ਜਿਹਨੂੰ ਮਨਾ ਰਹੇ ਹਾਂ, ਜਿਹੜਾ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਹੈ, ਹਾਂਜੀ, ਉਹ 50 ਤੋਂ ਵੀ ਪਹਿਲੇ ਦੀ ਗੱਲ ਹੈ। 10 ਦਸੰਬਰ 1948 ਦੇ ਵਿੱਚ ਜਿਹੜਾ ਪੈਰਿਸ ਦੀ ਸ਼ਾਰਲੋਟ ਪੈਰਿਸ ਦੇ ਵਿੱਚ UN ਜਨਰਲ ਅਸੈਂਬਲੀ ਨੇ ਅਡਾਪਟ ਕਰ ਲਿਆ ਸੀ। ਹਾਂਜੀ, ਲਿਟਲ ਕਰੈਕਸ਼ਨ। ਤੇ 50 ਤੋਂ ਫਿਰ ਯੂਨੀਵਰਸਲ ਹਿਊਮਨ ਰਾਈਟਸ ਡੇ ਜਿਹੜਾ ਉਹਦੇ ਮਨਜ਼ੂਰ ਹੋਣ ਤੇ 2 ਸਾਲ ਬਾਅਦ ਮਨਾਇਆ ਜਾਣ ਲੱਗਾ। ਜੀ, ਸੋ ਇੰਨਾ ਸਮਾਂ ਹੋ ਗਿਆ ਹੈ ਸਾਨੂੰ ਯੂਨੀਵਰਸਲ ਹਿਊਮਨ ਰਾਈਟਸ ਡੇ ਮਨਾਉਂਦੇ ਆ। ਲੇਕਿਨ ਇਸ ਸਾਲ ਦਾ ਯੂਨੀਵਰਸਲ ਹਿਊਮਨ ਰਾਈਟਸ ਡੇ ਦੀ ਜਿਹੜੀ ਅਪਰੋਚ ਹੈ UN ਦੀ, ਮੈਨੂੰ ਬਹੁਤ ਪਸੰਦ ਲੱਗੀ, ਬਹੁਤ ਪਸੰਦ ਆਈ ਹੈ। ਉਹ ਇਸ ਵਾਸਤੇ ਕਿਉਂਕਿ ਇਸ ਦਫਾ ਉਹਨਾਂ ਨੇ ਜਿਹੜਾ ਥੀਮ ਰੱਖਿਆ ਸੀ 2014 ਦੇ ਵਿੱਚ, ਉਹ ਸੀ ਕਿ ਹਿਊਮਨ ਰਾਈਟਸ 365, ਯਾਨੀ ਹਿਊਮਨ ਰਾਈਟਸ ਜਿਹੜਾ ਇਸ਼ੂ ਹੈ ਜਾਂ ਵਿਸ਼ਾ ਹੈ, ਉਹ ਸਿਰਫ ਹਿਊਮਨ ਰਾਈਟਸ ਡੇ ਦਾ ਵਿਸ਼ਾ ਨਹੀਂ ਹੈ। ਹਿਊਮਨ ਰਾਈਟਸ 365 ਦਿਨਾਂ ਦਾ ਵਿਸ਼ਾ ਹੈ। ਔਰ 365 ਦਿਨ ਯਾਨੀ ਪੂਰੇ ਦਾ ਪੂਰਾ ਸਾਲ ਹੀ ਹਿਊਮਨ ਰਾਈਟਸ ਦੇ ਉੱਤੇ ਨਜ਼ਰ ਰੱਖਣ ਨੂੰ, ਉਹਨਾਂ ਨੂੰ ਸੇਫ ਗਾਰਡ ਕਰਨ ਦੀ, ਔਰ ਉਹਨਾਂ ਦੀਆਂ ਜਿਹੜੀਆਂ ਵਾਇਓਲੇਸ਼ਨਸ ਹੋ ਰਹੀਆਂ ਨੇ ਉਹਨਾਂ ਨੂੰ ਘਟਾਉਣ ਦੀ ਲੋੜ ਹੈ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਜਿਹੜਾ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ 1948 ਚ ਸਾਈਨ ਹੋਇਆ, ਉਹਦਾ ਬੈਕਗਰਾਊਂਡ ਤੇ ਸੀ ਸੈਕੰਡ ਵਰਲਡ ਵਾਰ। ਕਿਉਂਕਿ ਸੈਕੰਡ ਵਰਲਡ ਵਾਰ ਦੇ ਵਿੱਚ ਬਹੁਤ ਸਾਰੀਆਂ ਹਿਊਮਨ ਰਾਈਟਸ ਵਾਇਓਲੇਸ਼ਨ ਹੋਈਆਂ, ਇਕਨੋਮਿਕ ਵੀ, ਰੇਸ਼ਲ ਵੀ, ਟੈਰੀਟੋਰੀਅਲ ਵੀ, ਮੁਲਕਾਂ ਦੀ ਸੋਵਰੈਨਿਟੀਜ਼ ਦੀ ਵੀ। ਤੇ ਇਸ ਵਾਸਤੇ ਇਹ ਡੈਕਲੇਰੇਸ਼ਨ ਲਿਆਇਆ ਗਿਆ। ਪਰ ਜਿਸ ਵੇਲੇ ਦੁਨੀਆ ਪੋਸਟ ਵਾਰ ਸਿਨਾਰੀਓ ਚ ਪਹੁੰਚੀ, ਜਿਸ ਨੂੰ ਅਸੀਂ ਕੋਲਡ ਵਾਰ ਇਹਦਾ ਵੀ ਕਹਿੰਦੇ ਹਾਂ, ਉਹ ਵਾਇਓਲੇਸ਼ਨ ਘਟੀਆਂ ਨਹੀਂ। ਤੁਸੀਂ ਅੱਜ ਅਗਰ ਐਨਾਲਾਈਜ਼ ਕਰਕੇ ਵੇਖੋ ਤੇ 48 ਤੋਂ ਪਹਿਲਾਂ 2 ਵਰਲਡ ਵਾਰਸ ਦੇ ਵਿੱਚ ਇੰਨੀ ਲੁਕਾਈ ਨਹੀਂ ਮਰੀ ਕਲੈਕਟਿਵਲੀ, ਜਿੰਨੀ 1948 ਤੋਂ ਲੈ ਕੇ ਹੁਣ 2014 ਤੱਕ ਆਰਮਡ ਕੌਨਫਲਿਕਟਸ ਦੇ ਵਿੱਚ, ਮੂਵਮੈਂਟ ਆਫ ਲਿਬਰੇਸ਼ਨ ਦੇ ਵਿੱਚ, ਸਟੇਟ ਟੈਰਰਿਜ਼ਮ ਦੇ ਨਤੀਜੇ ਚ ਮਰੀ ਹੈ। ਸੋ ਇਸ ਵਾਸਤੇ ਤੁਹਾਨੂੰ ਪਤਾ ਹੈ ਕਿ 48 ਚ ਸਿਰਫ ਡੈਕਲੇਰੇਸ਼ਨ ਮਨਜ਼ੂਰ ਨਹੀਂ ਸੀ ਹੋਇਆ। ਉਹਦੇ ਬਾਅਦ 1966 ਦੇ ਵਿੱਚ ਯੂਨਾਈਟਿਡ ਨੇਸ਼ਨਸ ਨੇ ਇਹਨੂੰ ਮਜ਼ੀਦ ਐਕਸਪੈਂਡ ਕੀਤਾ ਔਰ 2 ਕਨਵੈਨਸ਼ਨ ਜਿਹੜੇ ਇੰਟਰਨੈਸ਼ਨਲ ਕਨਵੈਨਸ਼ਨ ਨੇ ਉਹਦੇ ਵਿੱਚ ਸ਼ਾਮਲ ਕੀਤੇ, ਔਰ ਉਹਨੂੰ ਨਾਂ ਦਿੱਤਾ ਗਿਆ ਇੰਟਰਨੈਸ਼ਨਲ ਬਿੱਲ ਆਫ ਹਿਊਮਨ ਰਾਈਟਸ ਦਾ। ਉਹਦੇ ਜਿਹੜੇ 2 ਕਨਵੈਨਸ਼ਨ ਸਨ, ਉਹ ਸਨ ਇੰਟਰਨੈਸ਼ਨਲ ਕਨਵੈਨਸ਼ਨ ਔਨ ਇਕਨੋਮਿਕ, ਸੋਸ਼ਲ ਐਂਡ ਕਲਚਰਲ ਰਾਈਟਸ ਤੇ ਇੰਟਰਨੈਸ਼ਨਲ ਕਨਵੈਨਸ਼ਨ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ। ਕਿਉਂਕਿ ਜਿਸ ਵੇਲੇ ਦੁਨੀਆ ਵਰਲਡ ਵਾਰ ਦੇ ਸਾਰੇ ਸਿਨਾਰੀਓ ਚ ਨਿਕਲ ਗਈ ਤੇ ਉਸ ਤੋਂ ਬਾਅਦ ਦੁਨੀਆ ਨੂੰ ਇਹ ਪਤਾ ਚੱਲਿਆ ਕਿ ਸਿਰਫ ਜੀਣ ਦਾ ਹੀ ਇੱਕ ਹੱਕ ਨਹੀਂ, ਇਸ ਤੋਂ ਇਲਾਵਾ ਲੋਕਾਂ ਦੇ ਇਕਨੋਮਿਕ, ਸੋਸ਼ਲ, ਕਲਚਰਲ, ਸਿਵਲ ਤੇ ਪੋਲੀਟੀਕਲ ਰਾਈਟਸ ਦੀ ਹਿਫਾਜ਼ਤ ਦੀ ਵੀ ਲੋੜ ਹੈ। ਫਿਰ ਅਸੀਂ ਇਹ ਵੀ ਜਾਣਦੇ ਹਾਂ ਕਿ ਗੱਲ ਮਜ਼ੀਦ ਅੱਗੇ ਵਧੀ ਤੇ 1976 ਦੇ ਵਿੱਚ ਇੱਕ ਇੰਡੋਰਸਮੈਂਟ ਬਿੱਲ ਲਿਆਇਆ ਗਿਆ, ਜਿਹਨੂੰ UN ਦੇ ਵਿੱਚ ਬਹੁਤ ਸਾਰੇ ਲੋਕਾਂ ਨੇ, ਬਹੁਤ ਸਾਰੇ ਮੁਲਕਾਂ ਨੇ ਜਿਸ ਤੇ ਸਾਈਨ ਕੀਤੇ, ਔਰ ਉਹਨੂੰ ਇੰਟਰਨੈਸ਼ਨਲ ਲਾਅ ਦੀ ਹੈਸੀਅਤ ਦੇ ਦਿੱਤੀ ਗਈ। ਹੁਣ ਇਹ ਸਾਰਾ ਸਿਨਾਰੀਓ ਦੇਖਿਆ ਜਾਏ ਤੇ ਸਾਨੂੰ ਲੱਗਦਾ ਹੈ ਕਿ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਤੇ ਉਹਦੇ ਬਾਅਦ ਜਿਹੜੇ 2 ਕਨਵੈਨਸ਼ਨ ਹਨ, ਜਾਂ ਫਿਰ ਜਿਹੜਾ
ਬਿੱਲ ਹੈ ਜਿਹਨੂੰ ਇੰਡੋਰਸ ਕੀਤਾ ਪੂਰੀ ਦੁਨੀਆ ਨੇ 1976 ਦੇ ਵਿੱਚ, ਉਹ ਬਹੁਤ ਅਹਿਮ ਚੀਜ਼ ਹੈ। ਔਰ ਉਸ ਬਿੱਲ ਦਾ ਪ੍ਰੀਐਂਬਲ ਕਹਿੰਦਾ ਹੈ ਕਿ ਇਟ ਹੈਜ਼ ਨਾਓ ਟੁਕ ਦ ਫੋਰਸ ਆਫ ਇੰਟਰਨੈਸ਼ਨਲ ਲਾਅ। ਇਹ ਸਾਰਾ ਕੁਝ ਤੇ ਥਿਊਰੀ 'ਚ ਹੈ, ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਦੁਨੀਆ 'ਚ ਸਭ ਤੋਂ ਜ਼ਿਆਦਾ ਤਰਜਮਾ ਜਿਸ ਡਾਕੂਮੈਂਟ ਦਾ ਕੀਤਾ ਗਿਆ ਉਹ ਇਹੀ ਡਾਕੂਮੈਂਟ ਹੈ। ਦੇਖਣ ਦੀ ਲੋੜ ਇਹ ਹੈ ਕਿ ਇਹਨੂੰ ਇੰਪਲੀਮੈਂਟ ਕਿੰਨਾ ਕੀਤਾ ਗਿਆ ਹੈ। ਔਰ ਉਸ ਦੇ ਬਾਵਜੂਦ ਇੰਨੀਆਂ ਇੰਟਰਨੈਸ਼ਨਲੀ ਹਿਊਮਨ ਰਾਈਟਸ ਵਾਇਲੇਸ਼ਨ ਹੋਈਆਂ। ਪਿਛੋਕੜ ਜਾਣ ਦੀ ਜ਼ਰੂਰਤ ਨਹੀਂ, ਤੁਸੀਂ ਅੱਜ ਦੀ ਦੁਨੀਆ 'ਚ ਦੇਖ ਲਵੋ, ਬਿਲਕੁਲ ਜਿਹੜੇ ਨਜ਼ਦੀਕ ਤਰੀਨ ਐਸੇ ਸਾਲ ਨੂੰ ਦੇਖ ਲਵੋ ਤੁਸੀਂ। ਕੁਛ ਦਿਨ ਪਹਿਲੇ ਹੀ ਜਿਹੜੀ CIA ਟਾਰਚਰ ਰਿਪੋਰਟ US ਕਾਂਗਰਸ ਨੇ ਪਬਲਿਸ਼ ਕੀਤੀ ਹੈ, ਪਬਲਿਕ ਕੀਤੀ ਹੈ, ਉਹਨੂੰ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ ਕਿ USA ਵਰਗਾ ਮੁਲਕ ਜਿਹੜਾ ਲਿਬਰਟੀ ਫਰੀडम ਤੇ ਯਕੀਨ ਰੱਖਦਾ ਹੈ, ਜਿਹੜਾ ਫੇਅਰ ਟ੍ਰਾਇਲ ਤੇ ਯਕੀਨ ਰੱਖਦਾ ਹੈ, ਉਹਦੀਆਂ ਏਜੰਸੀਆਂ ਨੇ ਕਿਸ ਤਰ੍ਹਾਂ ਹਿਊਮਨ ਰਾਈਟਸ ਦੀ ਵਾਇਲੇਸ਼ਨ ਕੀਤੀ ਹੈ। ਤੁਹਾਨੂੰ ਪਤਾ ਹੈ ਕਿ ਚਾਰਟਰ ਦਾ ਜਿਹੜਾ ਆਰਟੀਕਲ 11 ਹੈ ਉਹ ਬੜਾ ਵਾਜ਼ੇ ਕਹਿੰਦਾ ਹੈ, everyone charged with a penal offence has the right to be presumed innocent until proved guilty according to the law in public trial at which he has had all the guarantees necessary for his defense। ਹੁਣ ਇੱਕ ਪਾਸੇ ਤੇ ਚਾਰਟਰ ਇਹ ਕਹਿ ਰਿਹਾ ਹੈ, ਦੂਸਰੇ ਪਾਸੇ ਅਸੀਂ ਕੈਦੀਆਂ ਨਾਲ ਏਡਾ ਭੈੜਾ ਸਲੂਕ ਕਰ ਰਹੇ ਹਾਂ। ਔਰ CIA ਟਾਰਚਰ ਰਿਪੋਰਟ ਜਿਹੜੀ ਹੈ ਉਹਦੇ ਵਿੱਚ ਜਿਸ ਤੁਸੀਂ ਪੜ੍ਹੋ ਤੁਹਾਡੀ ਰੂਹ ਕੰਬ ਜਾਂਦੀ ਹੈ। ਅਸੀਂ ਅੱਤਵਾਦੀਆਂ ਦੇ ਬਿਲਕੁਲ ਹਮਾਇਤੀ ਨਹੀਂ ਹਾਂ, ਜਿਹਨਾਂ ਲੋਕਾਂ ਨੇ ਅੱਤਵਾਦ ਫੈਲਾਇਆ ਦੁਨੀਆ 'ਚ, ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਲੇਕਿਨ ਅਸੀਂ ਇਹ ਭੁੱਲ ਜਾਂਦੇ ਹਾਂ ਜਿਹੜੇ ਪ੍ਰਿਜ਼ਨਰ ਆਫ ਵਾਰ ਹੁੰਦੇ ਨੇ, ਜਿਹੜੇ ਲੋਕ ਕੈਦੀ ਹੁੰਦੇ ਨੇ, ਉਹਨਾਂ ਦੇ ਵੀ ਕੁਛ ਹੱਕ ਹੁੰਦੇ ਨੇ। ਅੱਛਾ, ਹੁਣ ਅਸੀਂ US ਦੇ ਵਿੱਚ ਇਹ ਸੂਰਤ ਹਾਲ ਹੈ। ਦੂਸਰੀ ਦੁਨੀਆ ਦੀ ਅਸਲ ਵੱਡੀ ਤਾਕਤ ਹੈ ਚਾਈਨਾ। ਚਾਈਨਾ 'ਚ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਹਾਂਗਕਾਂਗ 'ਚ ਜਿਹੜਾ ਪ੍ਰੋਟੈਸਟ ਹੋ ਰਿਹਾ ਹੈ, ਔਰ ਉਹਦੇ ਉੱਤੇ ਚਾਈਨੀਜ਼ ਅਥਾਰਟੀ ਜਿਹੜੀਆਂ ਨੇ ਫੋਰਸਫੁਲੀ ਡੀਲ ਕਰ ਰਹੀਆਂ ਨੇ ਹਾਂਗਕਾਂਗ ਦੇ ਪ੍ਰੋਟੈਸਟਰਸ ਨੂੰ। ਹਾਂਗਕਾਂਗ ਦੇ ਪ੍ਰੋਟੈਸਟਰਸ ਕੁਛ ਨਹੀਂ ਕਹਿ ਰਹੇ, ਸਿੰਪਲੀ ਇਹ ਕਹਿ ਰਹੇ ਨੇ ਕਿ 2017 ਦੇ ਵਿੱਚ ਜਿਹੜੇ ਹਾਂਗਕਾਂਗ ਦੇ ਇਲੈਕਸ਼ਨ ਹੋਣੇ ਨੇ, ਉਹਦੇ ਵਿੱਚ ਉਹਨਾਂ ਨੂੰ ਡੈਮੋਕ੍ਰੈਟਿਕਲੀ ਲੋਕਾਂ ਨੂੰ ਆਪਣਾ ਲੀਡਰ ਚੁਣਨ ਦੀ ਇਜਾਜ਼ਤ ਦਿੱਤੀ ਜਾਏ, ਪਰ ਚਾਈਨੀਜ਼ ਗਵਰਨਮੈਂਟ ਜਿਹੜੀ ਉਹ ਸੁਣਨ ਨੂੰ ਤਿਆਰ ਹੀ ਨਹੀਂ। ਫਿਰ ਇੱਕ ਹੋਰ ਮਾਡਰਨ ਕੰਟਰੀ ਦੀ ਗੱਲ ਕਰ ਲਓ, ਟਰਕੀ ਦੀ ਗੱਲ ਕਰ ਲਓ, ਜਿਹੜਾ ਕਿ ਇਸ ਵੇਲੇ ਦੁਨੀਆ ਮੁਸਲਮਾਨਾਂ ਦੀ ਦੁਨੀਆ 'ਚ ਇੱਕ ਬੜਾ ਮਾਡਲ ਕੰਟਰੀ ਹੈ, ਜਿਹਨੂੰ ਅਸੀਂ ਦੇਖਦੇ ਹਾਂ ਤੇ ਬਹੁਤ ਸਾਰੇ ਇਸਲਾਮੀ ਮੁਲਕ ਜਿਹੜੇ ਆ ਉਹਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਆ, ਔਰ ਇਕਨੋਮਿਕਲੀ ਵੀ ਬੜਾ ਸਟਰੋਂਗ ਹੈ। ਹੁਣ ਤੁਰਕੀ ਦੇ ਵਿੱਚ ਨਵਾਂ ਤੁਹਾਨੂੰ ਪਤਾ ਹੈ ਕਿ ਇਸੇ ਮਹੀਨੇ ਦੇ ਸ਼ੁਰੂ 'ਚ 2 ਦਸੰਬਰ ਨੂੰ ਟਰਕਿਸ਼ ਪਾਰਲੀਮੈਂਟ ਨੇ ਇੱਕ ਨਵਾਂ ਬਿੱਲ ਪਾਸ ਕੀਤਾ ਹੈ, ਜਿਹਦੇ ਤਹਿਤ ਪੁਲਿਸ ਨੂੰ ਬਹੁਤ ਭਾਰੀ ਤਾਕਤ ਦਿੱਤੀ ਗਈ ਹੈ ਕਿ ਜਿਹਨੂੰ ਚਾਹਣ ਅਰੈਸਟ ਕਰ ਲੈਣ, ਜਿਹਨੂੰ ਚਾਹਣ ਉਹ ਗੱਡੀ ਰੋਕ ਕੇ ਬਾਹਰ ਕੱਢ ਲੈਣ, ਜਿਹਨੂੰ ਚਾਹਣ ਬਗੈਰ ਟਰਾਇਲ ਦੇ ਜਿਹੜਾ ਆਪਣੀ ਕੈਦ 'ਚ ਰੱਖਣ। ਔਰ ਦੂਸਰੇ ਪਾਸੇ ਆਰਟੀਕਲ 9 ਹੈ ਇਸੇ ਹੀ ਯੂਨੀਵਰਸਲ ਚਾਰਟਰ ਦਾ, ਜਿਹੜਾ ਕਹਿੰਦਾ ਹੈ ਕਿ no one shall be subjected to arbitrary arrest, detention or exile। So arbitrary arrest, detention or exile, ਇਹ ਸਾਰੀਆਂ ਚੀਜ਼ਾਂ ਹੀ ਜਿਹੜਾ ਨਵਾਂ ਤੁਰਕੀ ਦੇ ਵਿੱਚ ਬਿੱਲ ਪਾਸ ਹੋਇਆ ਹੈ ਉਹਦੇ ਤਹਿਤ ਕਵਰ ਹੋ ਗਈਆਂ ਹਨ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋਰ ਮਿਸਾਲਾਂ ਹਨ ਇਸ ਵੇਲੇ, ਜਿਸ ਤਰ੍ਹਾਂ ਚੈਚਨੀਆ 'ਚ, ਕਿਉਂਕਿ ਅਸੀਂ ਪੂਰੀ ਦੁਨੀਆ ਨੂੰ ਦੇਖ ਰਹੇ ਹਾਂ ਇਸ ਵੇਲੇ ਕਿ ਕੀ ਸੂਰਤ ਹਾਲ। ਚੈਚਨੀਆ ਤੁਹਾਨੂੰ ਪਤਾ ਹੋਣਾ ਕਲੈਕਟਿਵ ਪਨਿਸ਼ਮੈਂਟ ਦਾ ਨਵਾਂ ਰੂਲ ਉੱਥੇ ਦੀ ਹੁਕੂਮਤ ਨੇ ਕਰ ਦਿੱਤਾ ਹੈ, ਜਿਸ ਤਹਿਤ ਅਗਰ ਕੋਈ ਆਦਮੀ ਚੈਚਨ ਜਿਹੜਾ ਹੈ ਉਹ ਕਿਸੇ ਵੀ ਉੱਥੇ ਦੀ ਸਿਕਿਉਰਿਟੀ ਦੇ ਬੰਦੇ ਨੂੰ ਮਾਰਦਾ ਹੈ, ਉਹਦੇ ਪੂਰੇ ਦੇ ਪੂਰੇ ਟੱਬਰ ਨੂੰ ਚੈਚਨੀਆ ਤੋਂ ਦੇਸ਼ ਨਿਕਾਲਾ ਦਿੱਤਾ ਜਾਏਗਾ ਔਰ ਉਹਨਾਂ ਦਾ ਘਰ ਢਾਹ ਦਿੱਤਾ ਜਾਏਗਾ ਜਾਂ ਅੱਗ ਲਾ ਦਿੱਤੀ ਜਾਏਗੀ। ਰੀਸੈਂਟਲੀ ਚੈਚਨੀਆ ਦੇ ਵਿੱਚ ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਨੂੰ ਚੈਚਨੀਆ ਤੋਂ ਮੁਲਕ ਬਦਰ ਕੀਤਾ ਗਿਆ ਹੈ, ਉਹਨਾਂ ਦੇ ਘਰ ਸਾੜੇ ਗਏ ਹਨ। ਸੋ ਮਾਡਰਨ ਹਿਸਟਰੀ ਦੇ ਵਿੱਚ ਇਸ ਤਰ੍ਹਾਂ ਦੀਆਂ ਮਿਸਾਲਾਂ ਜਿਸ ਅਸੀਂ ਦੇਖਦੇ ਹਾਂ। ਔਰ ਫਿਰ ਤੁਸੀਂ ਇਹ ਵੀ ਦੇਖਿਆ ਹੈ ਕਿ ਵੈਰੀ ਰੀਸੈਂਟਲੀ ਸਾਡੇ ਸਾਹਮਣੇ ਹੈ ਕਿ ਜਿਹੜਾ ਕੁਛ ਪੈਲਸਟਾਈਨ ਦੇ ਨਾਲ ਹੋਇਆ ਹੈ ਜਾਂ ਗਜ਼ਾ ਦੇ ਲੋਕਾਂ ਦੇ ਨਾਲ ਜੋ ਵਾਪਰੀ ਹੈ ਇਸੇ ਸਾਲ, ਜਿਹਦੇ ਵਿੱਚ ਤੁਹਾਨੂੰ ਪਤਾ ਹੈ ਕਿ 2000 ਤੋਂ ਜ਼ਿਆਦਾ ਔਰਤਾਂ, ਬੱਚੇ, ਸਿਵਿਲੀਅਨਸ ਜਿਹੜੇ ਪੈਲਸਟੀਨੀਅਨ ਸਨ ਉਹ ਇਜ਼ਰਾਈਲ ਦੇ ਅੱਤਵਾਦ ਦਾ ਨਿਸ਼ਾਨਾ ਬਣੇ ਹਨ ਔਰ ਮਾਰੇ ਗਏ ਹਨ। ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਘਰਾਂ ਤੋਂ ਬੇਦਖਲ ਕੀਤਾ ਗਿਆ ਹੈ। 1 ਲੱਖ ਤੋਂ ਜ਼ਿਆਦਾ ਬੰਦਾ ਆਪਣੇ ਘਰੋਂ ਬੇਕਾਰ ਹੋਇਆ ਹੈ। 15,000 ਦੇ ਕੋਲ ਲੋਕ ਜ਼ਖਮੀ ਹੋਏ ਹਨ। ਸੋ ਇਹ ਜਿਸ ਵੇਲੇ ਸਾਰੀਆਂ ਤੁਸੀਂ ਬਿਲਕੁਲ ਰੀਸੈਂਟ ਪਾਸ ਦੀਆਂ ਔਰ ਇਸੇ ਸਾਲ ਦੀਆਂ ਮਿਸਾਲਾਂ ਦੇਖਦੇ ਹੋ
ਤੇ ਫਿਰ ਸੋਚਣ ਤੇ ਮਜਬੂਰ ਹੋ ਜਾਂਦੇ ਹੋ ਕਿ ਜਿਹੜਾ ਇਹ ਯੂਨੀਵਰਸਲ ਹਿਊਮਨ ਰਾਈਟਸ ਚਾਰਟਰ ਹੈ ਜਾਂ ਡੈਕਲੇਰੇਸ਼ਨ ਹੈ ਜਾਂ ਬਿੱਲ ਹੈ, ਇਹਦੀ ਕੋਈ ਹਸੀਅਤ ਸਵਾਏ ਕਾਗਜ਼ ਦੇ ਇੱਕ ਟੁਕੜੇ ਤੋਂ ਕੁਝ ਜ਼ਿਆਦਾ ਵੀ ਹੈ। ਇਹ ਸਿਰਫ ਇਹ ਕਾਗਜ਼ ਦਾ ਟੁਕੜਾ ਹੈ ਜਿੱਤੇ ਲੋਕਾਂ ਨੇ ਸਾਈਨ ਕੀਤੇ ਹੋਏ ਹਨ ਤੇ ਉਹਦੇ ਉੱਤੇ ਇੰਪਲੀਮੈਂਟ ਕਰਨ ਨੂੰ ਤਿਆਰ ਨਹੀਂ। ਹਾਂਜੀ ਜੀ। ਤੇ ਵਿੱਚ ਤੁਸੀਂ ਗੱਲ ਕੀਤੀ ਕਿ ਸਿਰਫ ਇੱਕ ਬਿੱਲ ਹੈ ਜਿਸ ਤੇ ਲੋਕਾਂ ਨੇ ਸਾਈਨ ਕੀਤੇ ਆ, ਪਰ ਲਾਈਕ ਲੋਕ ਇਸ ਦੇ ਉੱਪਰ ਖੜੇ ਨਹੀਂ ਹੁੰਦੇ ਹੈਗੇ। ਕਾਫੀ ਲਾਈਕ 193 ਦੇਸ਼ਾਂ ਨੇ ਇਸ ਦੇ ਉੱਪਰ ਸਾਈਨ ਕੀਤੇ ਇਸ ਬਿੱਲ ਦੇ ਉੱਪਰ, ਪਰ ਈਵਨ ਲਾਈਕ ਵੀ ਇਨ 21st ਸੈਂਚੁਰੀ ਥਾਂ ਤੇ ਹਜੇ ਵੀ ਜੈਨੋਸਾਈਡ ਹੋ ਰਹੇ ਨੇ, ਹਜੇ ਵੀ ਲੋਕਾਂ ਨੂੰ ਮਾਰਿਆ ਜਾ ਸਕਦਾ। ਵਾਈ ਕੈਨ ਵੀ ਸਟਾਪ them? That's another question I would like to ask you. ਦੇਖੋ, ਸਟਾਪ ਕਿਉਂ, ਕਿਸ ਤਰ੍ਹਾਂ ਕੀਤਾ ਜਾਵੇ, ਕੌਣ ਸਟਾਪ ਕਰੇ? ਦੁਨੀਆ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਮੁਲਕ ਹਨ ਜਿਹੜੇ ਹਿਊਮਨ ਰਾਈਟਸ ਦੇ ਬਹੁਤ ਆਗੂ ਬਣਦੇ ਹਨ, ਜਿਹੜੇ ਕਹਿੰਦੇ ਨੇ ਕਿ ਅਸੀਂ ਪੂਰੀ ਦੁਨੀਆ ਦੇ ਉੱਤੇ ਹਮਲਾ ਕਰ ਸਕਦੇ ਹਾਂ ਬਿਕੋਜ਼ ਵੀ ਆਰ ਦ ਸੈਲਫ ਅਪੁਆਇੰਟਡ ਪ੍ਰੋਟੈਕਟਰਸ ਆਫ ਹਿਊਮਨ ਰਾਈਟਸ। ਲੇਕਿਨ ਉਹ ਸੁੱਤੇ ਰਹਿੰਦੇ ਨੇ। UN ਦੀ ਆਪਣੀ ਫੌਜ ਤੇ ਤੁਹਾਨੂੰ ਪਤਾ ਹੈ ਕੋਈ ਨਹੀਂ ਕਿ ਉਹ ਆਪਣੀ ਫੌਜ ਕੱਲ ਕੇ ਕਿਸੇ ਜਗ੍ਹਾ ਇੰਟਰਵੀਨ ਕਰ ਸਕੇ। ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਉਹਦੇ ਮੈਂਬਰ ਮੁਲਕ ਨੇ ਜਾਂ ਜਿਹੜੀਆਂ ਰਿਆਸਤਾਂ ਨੇ ਉਹਨਾਂ ਨੂੰ ਕਹਿ ਸਕਦਾ ਹੈ ਕਿ ਤੁਸੀਂ ਇੰਟਰਵੀਨ ਕਰੋ, ਲੇਕਿਨ ਇਹ ਰਿਆਸਤਾਂ ਵੀ ਆਪਣੇ ਮਫਾਦਾਂ ਨੂੰ ਸਾਹਮਣੇ ਰੱਖ ਕੇ ਇੰਟਰਵੀਨ ਕਰਦੀਆਂ ਹਨ। ਜਿੱਥੇ ਉਹਨਾਂ ਨੂੰ ਨਜ਼ਰ ਆਏ ਕਿ ਉਹਨਾਂ ਦੇ ਆਪਣਾ ਕੋਈ ਨੈਸ਼ਨਲ ਇੰਟਰਸਟ ਹੋ ਸਕਦਾ ਹੈ, ਉੱਥੇ ਤੋਂ ਇੰਟਰਵੀਨ ਕਰ ਦਿੰਦੀਆਂ ਨੇ। ਲੇਕਿਨ ਜਿੱਥੇ ਉਹਨਾਂ ਨੂੰ ਇਹ ਨਜ਼ਰ ਆਏ ਕਿ ਉਹਨਾਂ ਨੂੰ ਕੋਈ ਮੁਆਸ਼ੀ ਫਾਇਦਾ ਨਹੀਂ ਔਰ ਕੋਈ ਪੋਲੀਟੀਕਲ ਫਾਇਦਾ ਨਹੀਂ, ਉੱਥੇ ਉਹ ਇੰਟਰਵੀਨ ਨਹੀਂ ਕਰਦੀਆਂ। ਹੁਣ ਮੈਂ ਤੁਹਾਨੂੰ ਮੋਸਟ ਰੀਸੈਂਟ ਐਗਜ਼ਾਮਪਲ ਦਿੰਦਾ ਹਾਂ। ਇਸ ਵੇਲੇ ਇਰਾਕ ਦੇ ਵਿੱਚ ਆਈਸਿਸ ਜੋ ਕਰ ਰਹੀ ਹੈ, ਜੋ ਸੋ ਕਾਲਡ ਇਸਲਾਮਿਕ ਸਟੇਟ ਹੈ, ਉਹ ਮਾਡਰਨ ਹਿਸਟਰੀ ਦੀਆਂ ਸਭ ਤੋਂ ਸ਼ਰਮਨਾਕ ਹਿਊਮਨ ਰਾਈਟਸ ਵਾਇਲੇਸ਼ਨ ਹੈ। ਦੇਖੋ, ਚਾਰਟਰ ਕਹਿ ਰਿਹਾ ਹੈ ਕਿ ਆਰਟੀਕਲ 4 ਕਹਿੰਦਾ ਹੈ ਕਿ no one shall be held in slavery. Slavery and slave trade shall be prohibited in all their forms. ਫਿਰ ਉਸ ਤੋਂ ਬਾਅਦ ਆਰਟੀਕਲ 5 ਕਹਿ ਰਿਹਾ ਹੈ no one shall be subjected to torture or to cruel, inhuman treatment or punishment. ਹੁਣ ICC ਇਹ ਦੋਵੇਂ ਕੰਮ ਕਰ ਰਹੀ ਹੈ ਇਰਾਕ ਦੇ ਵਿੱਚ। ਤੁਹਾਨੂੰ ਪਤਾ ਹੈ ਕਿ ਯਜ਼ੀਦੀ ਕਮਿਊਨਿਟੀ ਦੀਆਂ ਈਸਾਈ ਔਰ ਬਹੁਤ ਸਾਰੀਆਂ ਈਸਾਈ ਫੈਮਲੀਜ਼, ਉਹਨਾਂ ਦੀਆਂ ਲੇਡੀਜ਼ ਨੂੰ, ਉਹਨਾਂ ਦੇ ਬੱਚਿਆਂ ਨੂੰ ਇਸ ਵੇਲੇ ICC ਨੇ ਗੁਲਾਮਾਂ ਦੇ ਤੌਰ ਤੇ ਹੋਰ ਮੁਲਕਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ। ਫਿਰ ਜਿਸ ਤਰ੍ਹਾਂ ਟੌਰਚਰ ਕਰਕੇ ਉਹ ਆਪਣੇ ਆਪੋਜੀਸ਼ਨ ਨੂੰ ਮਾਰ ਰਹੇ ਨੇ, ਉਹਨਾਂ ਦੇ ਲੋਕਾਂ ਨੂੰ ਮਾਰ ਰਹੇ ਨੇ ਔਰ ਆਪਣੇ ਮੁਸਲਮਾਨ ਭਰਾਵਾਂ ਨੂੰ ਮਾਰ ਰਹੇ ਨੇ ਬਹੁਤ ਸਾਰਿਆਂ ਨੂੰ, ਕਿਉਂਕਿ ਉਹ ਉਹਨਾਂ ਦੇ ਅਕੀਦਿਆਂ ਤੇ ਯਕੀਨ ਨਹੀਂ ਰੱਖਦੇ। ਸੋ ਇੰਨਾ ਜ਼ਿਆਦਾ ਟੌਰਚਰ, ਇੰਨੇ ਲੋਕਾਂ ਨੂੰ ਸਲੇਵ ਬਣਾਇਆ ਜਾਣਾ ਔਰ ਫਿਰ ਖਾਸ ਤੌਰ ਤੇ ਕ੍ਰਿਸਚਨ ਕਮਿਊਨਿਟੀ ਜਿਹੜੀ ਹੈ, ਹੁਣੇ ਹੀ ਉਹਦੇ ਬਾਰੇ ਖਤਰਾ ਜ਼ਾਹਿਰ ਕੀਤਾ ਗਿਆ ਹੈ ਕਿ ਉਹ ਸਾਰੀ ਦੀ ਸਾਰੀ ਕਮਿਊਨਿਟੀ ਸ਼ਾਇਦ ਇਰਾਕ ਦੇ ਵਿੱਚੋਂ ਵੈਸੇ ਹੀ ਮੁਕਾ ਦਿੱਤੀ ਜਾਏ, ਜਾਂ ਵੈਸੇ ਮਾਰ ਦਿੱਤੀ ਜਾਵੇਗੀ, ਜਾਂ ਉਹਨਾਂ ਨੂੰ ਇਰਾਕ ਛੱਡਣਾ ਪਏਗਾ। ਔਰ ਇੰਨੀ ਪੁਰਾਣੀ ਇਰਾਕ ਦੇ ਵਿੱਚ ਈਸਾਈਅਤ ਦੀ ਤਾਰੀਖ ਹੈ, ਪਰ ਆਈਸਿਸ ਅਗਰ ਇਸ ਤਰ੍ਹਾਂ ਈਸਾਈਅਤ ਨੂੰ ਮੁਕਾ ਦੇਵੇ, ਜਿਸ ਤਰ੍ਹਾਂ ਬਹੁਤ ਸਾਰੇ ਰਿਲੀਜੀਅਸ ਸਥਾਨ ਹੈਗੇ ਜਿਹੜੇ ਮੁਸਲਮਾਨਾਂ ਵਾਸਤੇ ਵੀ ਔਰ ਈਸਾਈਆਂ ਯਹੂਦੀਆਂ ਵਾਸਤੇ ਵੀ ਮੁਤਬਰਕ ਮੰਨੇ ਜਾਂਦੇ ਹਨ, ਹੋਲੀ ਮੰਨੇ ਜਾਂਦੇ ਹਨ, ਉਹਨਾਂ ਨੂੰ ਉਹਨਾਂ ਨੇ ਬੰਬਾਂ ਨਾਲ ਉਡਾ ਦਿੱਤਾ ਹੈ। ਪਰ ਦੁਨੀਆ ਖਾਮੋਸ਼ੀ ਨਾਲ ਤਮਾਸ਼ਾ ਦੇਖੀ ਜਾ ਰਹੀ ਹੈ, ਉੱਥੇ ਕੋਈ ਇੰਟਰਵੀਨ ਕਰਨ ਨੂੰ ਤਿਆਰ ਨਹੀਂ ਹੈ। ਅਸੀਂ ਜਿੰਨੇ ਵੱਡੇ ਲੀਡਰ ਹੈਗੇ ਨੇ ਇਸ ਵੇਲੇ ਦੁਨੀਆ ਦੇ, ਉਹ ਬਿਆਨਾਤ ਦੇ ਦਿੰਦੇ ਨੇ, ਬਿਆਨ ਦਿੰਦੇ ਨੇ ਕਿ ਆਈਸਿਸ ਠੀਕ ਨਹੀਂ ਕਰ ਰਹੀ। ਫਿਰ ਜਿਹੜੀ ਪਿਛਲੇ ਦਿਨਾਂ ਇੱਥੇ ਸਾਡੇ ਯੂਨਾਈਟਿਡ ਕਿੰਗਡਮ ਵੇਲਸ ਦੇ ਵਿੱਚ ਜਿਹੜਾ ਨੈਟੋ ਸਮਿਟ ਹੋਇਆ ਸੀ, ਉਹਦੇ ਦੁਨੀਆ ਦੇ ਸਾਰੇ ਵੱਡੀਆਂ ਤਾਕਤਾਂ ਆਈਆਂ, ਬੈਠ ਕੇ ਉਹਨਾਂ ਨੇ ਆਈਸਿਸ ਨੂੰ ਔਰ ਉਹਨਾਂ ਦੀ ਐਕਟੀਵਿਟੀਜ਼ ਨੂੰ ਕੰਡੈਮ ਕੀਤਾ ਹੈ। ਪਰ ਉਹਨਾਂ ਨੇ ਸਟ੍ਰੈਟੇਜੀ ਅਡਾਪਟ ਕੀਤੀ ਹੈ ਕਿ ਬਜਾਏ ਇਸ ਦੇ ਕਿ ਉੱਥੇ ਡਾਇਰੈਕਟ ਇੰਟਰਵੀਨ ਕੀਤਾ ਜਾਵੇ, ਉੱਥੇ ਦੇ ਜਿਹੜੇ ਗਰੁੱਪ ਆਈਸਿਸ ਦੇ ਖਿਲਾਫ ਨੇ ਉਹਨਾਂ ਨੂੰ ਅਸਲਾ ਦਿੱਤਾ ਜਾਵੇ ਤਾਂ ਕਿ ਉਹ ਆਈਸਿਸ ਦੇ ਖਿਲਾਫ ਲੜਨ। ਹੁਣ ਅਸੀਂ ਅਫਗਾਨਿਸਤਾਨ ਪਹੁੰਚ ਜਾਂਦੇ ਹਾਂ ਤਾਲਿਬਾਨ ਦਾ ਰੂਲ ਮੁਕਾਉਣ ਲਈ, ਅਸੀਂ ਇਰਾਕ ਪਹੁੰਚ ਜਾਂਦੇ ਹਾਂ ਕਿ ਉੱਥੇ ਕੈਮੀਕਲ ਵੈਪਨਸ ਮੌਜੂਦ ਨੇ ਜਿਹੜੇ ਕਦੇ ਵੀ ਨਹੀਂ ਮਿਲੇ। ਲੇਕਿਨ ਜਿੱਥੇ ਇੰਨੀ ਦੁਨੀਆ ਨੂੰ ਮਾਰਿਆ ਜਾ ਰਿਹਾ ਹੈ, ਉੱਥੇ ਅਸੀਂ ਦੋ ਗਰੁੱਪਾਂ ਨੂੰ ਅਸਲਾ ਫੜਾ ਕੇ ਉਸ ਧਰਤੀ ਨੂੰ ਹੋਰ ਲਹੂ ਲਿਬੜਿਆ ਕਰਨਾ ਚਾਹ ਰਹੇ ਹਾਂ। ਆਲਮੀ ਤਾਕਤ ਨੂੰ ਥੋੜਾ ਸੋਚਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਹਿਊਮਨ ਰਾਈਟਸ ਦੀ ਇੰਨੀ ਵੱਡੀ ਜਿਹੜੀ ਵਾਇਲੇਸ਼ਨ ਹੋ ਰਹੀ ਹੈ, ਉਹਦੇ ਵਿੱਚ ਅਗਰ ਉਹ ਡਾਇਰੈਕਟਲੀ ਇੰਟਰਵੀਨ ਨਹੀਂ ਕਰਨਗੀਆਂ ਤੇ ਹਿਊਮਨ ਰਾਈਟਸ ਚਾਰਟਰ ਜਿਹੜਾ ਹੈ ਉਹਦਾ ਮਜ਼ਾਕ ਬਣ ਜਾਵੇਗਾ। ਸੋ ਇਸ ਵਾਸਤੇ ਸਾਰੀਆਂ ਕੌਮਾਂ ਨੇ ਜਿਨ੍ਹਾਂ ਨੇ ਇਸ ਚਾਰਟਰ ਤੇ ਸਾਈਨ ਕੀਤੇ ਹੋਏ ਹਨ, ਇਹਨੂੰ ਟਰੂ ਲੈਟਰ ਔਰ ਸਪਿਰਿਟ ਦੇ ਵਿੱਚ ਇੰਪਲੀਮੈਂਟ ਵੀ ਕਰਵਾਉਣ ਔਰ ਇਸ ਦੇ ਬਾਰੇ ਸੋਚਣ ਵੀ। ਨਹੀਂ ਤੇ ਇਹਦੀ ਹਸੀਅਤ ਬਸ ਫਿਰ ਇੱਕ ਫਾਰਮਲ ਡਾਕੂਮੈਂਟ ਦੀ ਰਹਿ ਜਾਏਗੀ। ਜਿਹਦਾ ਦਿਲ ਚਾਹੇਗਾ ਇਹਨੂੰ ਮੰਨੇਗਾ, ਜਿਹਦਾ ਦਿਲ ਨਹੀਂ ਚਾਹੇਗਾ ਉਹ ਨਹੀਂ ਮੰਨੇਗਾ। ਜੀ
ਜੀ ਬਿਲਕੁਲ। ਤੇ ਵੀਰ ਜੀ ਜਿਸ ਤਰ੍ਹਾਂ ਅਸੀਂ ਜਾਣ ਕਿਉਂਕਿ ਅਸੀਂ ਇਹ ਵਿਸ਼ੇਸ਼ ਪ੍ਰੋਗਰਾਮ ਜਿਹੜਾ ਅੱਜ ਦਾ ਕੀਤਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਇਹ ਬੇਸਿਕਲੀ ਅਸੀਂ ਹਿਊਮਨ ਰਾਈਟਸ ਡੇ ਦੇ ਉੱਪਰ ਹੀ ਗੱਲਬਾਤ ਕਰਾਂਗੇ ਇਸ ਦੇ ਉੱਪਰ ਬਿਕੋਜ਼ ਵੀ ਹੈਵ ਇਨਫ ਟਾਈਮ ਲੈਫਟ ਸੋ ਆਈ ਵੁਡ ਲਾਈਕ ਟੂ ਆਸਕ ਯੂ ਬਿਕੋਜ਼ ਤੁਸੀਂ ਇੰਟਰਨੈਸ਼ਨਲ ਪੋਲਿਟਿਕਸ ਦੇ ਨਾਲ ਜੁੜੇ ਹੋ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੱਖ-ਵੱਖ ਦੇਸ਼ਾਂ ਦੀ ਯੂ ਟੋਲਡ ਅਸ ਅਬਾਊਟ ਅਬਾਊਟ ਚਾਈਨਾ ਐਂਡ ਟਰਕੀ ਐਂਡ US ਐਂਡ ਇਰਾਕ ਕਿ ਇਹਨਾਂ ਦੇ ਵਿੱਚ ਕਿਸ ਤਰ੍ਹਾਂ ਹਿਊਮਨ ਰਾਈਟਸ ਡੇ ਦੀ ਜਾਂ ਫਿਰ ਮਨੁੱਖੀ ਅਧਿਕਾਰਾਂ ਦੀ ਵਾਇਲੇਸ਼ਨਸ ਹੁੰਦੀ ਹੈ ਹੋਰ ਕਿਹੜੇ-ਕਿਹੜੇ ਦੇਸ਼ ਨੇ ਡੀਟੇਲ ਦੇ ਵਿੱਚ ਸਾਨੂੰ ਦੱਸੋ ਕਿ ਜਿਨ੍ਹਾਂ ਦੇ ਵਿੱਚ ਵੀ ਹੋਰ ਵੀ ਮਨੁੱਖੀ ਅਧਿਕਾਰਾਂ ਦੀ ਇਸ ਤਰ੍ਹਾਂ ਉਲੰਘਣਾ ਹੁੰਦੀ ਹੈ। ਦੇਖੋ ਜੀ ਹੋਰ ਵੀ ਬਹੁਤ ਸਾਰੀਆਂ ਰੀਸੈਂਟ ਐਗਜ਼ਾਮਪਲਸ ਹੈਗੀਆਂ ਮਸਲਨ ਹੁਣ ਸਾਊਥ ਸੁਡਾਨ ਨੂੰ ਦੇਖ ਲਵੋ ਬਿਲਕੁਲ ਨਵੀਂ ਇੱਕ ਸਟੇਟ ਹੈਗੀ ਜਿਹੜੀ ਦੁਨੀਆ ਦੇ ਨਕਸ਼ੇ ਤੇ ਉੱਭਰੀ ਹੈ ਉਹਦੇ ਵਿੱਚ ਹੁਣ ਜਿਸ ਤਰ੍ਹਾਂ ਗਰੁੱਪ ਆਪਸ ਲੜ ਰਹੇ ਹਨ ਔਰ ਇੱਕ ਦੂਸਰੇ ਦੀ ਨਸਲਕੁਸ਼ੀ ਵੀ ਉੱਥੇ ਨਸਲਕੁਸ਼ੀ ਵੀ ਹੋ ਰਹੀ ਹੈ ਦੁਨੀਆ ਉੱਤੇ ਬਿਲਕੁਲ ਖਾਮੋਸ਼ ਬੈਠੀ ਹੈ ਕੋਈ ਗੱਲ ਕਰਨ ਨੂੰ ਤਿਆਰ ਨਹੀਂ। ਫਿਰ ਰੀਸੈਂਟ ਪਾਸ ਦੇ ਵਿੱਚ ਹੀ ਬਰਮਾ ਦੇ ਵਿੱਚ ਜਿਸ ਤਰ੍ਹਾਂ ਮੁਸਲਮਾਨਾਂ ਨੂੰ ਕੱਟਿਆ ਵੱਢਿਆ ਗਿਆ ਹੈ ਉਹਨਾਂ ਦੇ ਘਰਾਂ ਤੋਂ ਉਹਨਾਂ ਨੂੰ ਕੱਢਿਆ ਗਿਆ ਹੈ ਉਹਨਾਂ ਨੂੰ ਮਾਰਿਆ ਗਿਆ ਹੈ ਉਹਨਾਂ ਦੀਆਂ ਲਾਸ਼ਾਂ ਬੇਕਫਨੀਆਂ ਪਈਆਂ ਰਹੀਆਂ ਹਨ। ਦੇ ਆਰ ਦ ਵਰਸਟ ਐਗਜ਼ਾਮਪਲਸ ਕਿ ਕਿਸ ਤਰ੍ਹਾਂ ਇੱਕ ਕਮਿਊਨਿਟੀ ਨੂੰ ਮੁਕਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਹੁਣ ਕਿਉਂਕਿ ਥੋੜਾ ਜਿਹਾ ਇੰਟਰਨੈਸ਼ਨਲ ਸਿਨੈਰੀਓ ਤੋਂ ਹਟ ਕੇ ਥੋੜਾ ਸਾਊਥ ਏਸ਼ੀਆ ਜਿਹਦੇ ਨਾਲ ਤੁਹਾਡਾ ਵੀ ਸੰਬੰਧ ਹੈ ਸਾਡਾ ਵੀ ਹੈ ਸਾਰਿਆਂ ਦਾ ਹੈ ਉਹਦੇ ਵੱਲ ਜਾਣਾ ਚਾਹਾਂਗਾ। ਹੁਣ ਤੁਸੀਂ ਇਹ ਦੇਖੋ ਕਿ ਇੰਡੀਆ ਜੈਸਾ ਸੋ ਕਾਲਡ ਸੈਕੂਲਰ ਮੁਲਕ ਜਿਨੇ ਪਹਿਲਾਂ ਸਿੱਖਾਂ ਦੀ ਜੈਨੋਸਾਈਡ ਕੀਤੀ ਹੈ ਜਿਹਦਾ ਅਸੀਂ ਹੁਣੇ 30 ਵਰੇ ਮਨਾ ਕੇ ਹਟੇ ਹਾਂ ਔਰ ਹੁਣ ਦੁਨੀਆ ਤੇ ਸਟੈਬਲਿਸ਼ ਹੋ ਗਿਆ ਹੈ ਕਿ ਇਹ ਜੈਨੋਸਾਈਡ ਸੀ ਹੋਰ ਕੁਛ ਨਹੀਂ ਸੀ। ਹੁਣ ਤਾਂ ਬ੍ਰਿਟਿਸ਼ ਮੈਂਬਰ ਪਾਰਲੀਮੈਂਟ ਤੱਕ ਇਹ ਕਹਿਣ ਲੱਗ ਗਏ ਨੇ ਕਿ ਇਟ ਵਾਸ ਕਲੀਅਰਲੀ ਅ ਜੈਨੋਸਾਈਡ। ਹਾਲ ਹੀ ਵਿੱਚ ਮਿਸਟਰ ਹੈਮਿਲਟਨ ਜਿਹੜੇ ਇੱਥੇ UK ਦੇ ਇੱਕ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਇਸ ਦੇ ਉੱਤੇ ਬਹੁਤ ਭਾਰੀ ਸਟੇਟਮੈਂਟ ਵੀ ਜਾਰੀ ਕੀਤਾ ਹੈ ਜਿਸ ਬੜੇ ਵਾਅਦੇ ਤੌਰ ਤੇ ਉਹਨਾਂ ਲਿਖਿਆ ਹੈ ਕਿ ਕਿਸ ਤਰ੍ਹਾਂ ਜੈਨੋਸਾਈਡ ਹੋਈ ਹੈ। ਉਹਦੇ ਤੇ UN ਦੀ ਇੰਟਰਵੈਂਸ਼ਨ ਦੀ ਜ਼ਰੂਰਤ ਹੈ ਕਿ ਉਹਨੂੰ ਇਨਵੈਸਟੀਗੇਟ ਕੀਤਾ ਜਾਏ। ਇਸ ਵਾਸਤੇ ਨਹੀਂ ਕਿ ਇਹ ਕੋਈ ਸਿੱਖਾਂ ਦਾ ਮਾਮਲਾ ਅਸਲ ਮਾਮਲਾ ਹਿਊਮਨ ਰਾਈਟਸ ਦਾ ਔਰ 30 ਵਰੇ ਪਹਿਲਾਂ ਬੇਸ਼ੱਕ ਹੋਇਆ ਹੈ ਲੇਕਿਨ ਉਹਦੀ ਰੈਲੀਵੈਂਸ ਅੱਜ ਵੀ ਹੈ। ਉਸ ਵੇਲੇ ਜੈਨੋਸਾਈਡ ਪਲਾਨ ਕਰਨ ਵਾਲੀ ਕਾਂਗਰਸ ਸੀ ਅੱਜ ਜੈਨੋਸਾਈਡ ਔਰ ਲੋਕਾਂ ਨੂੰ ਓਪਰੈਸ ਕਰਨ ਵਾਲੀ BJP ਹੈ ਇੰਡੀਆ ਦੇ ਵਿੱਚ ਔਰ ਉਹਦੇ ਜਿਹੜੇ ਪੋਲੀਟੀਕਲ ਵਿੰਗਸ ਨੇ RSS ਬਜਰੰਗ ਬ੍ਰਿਗੇਡ ਵਰਗੇ ਉਹ ਹਨ। ਤੁਸੀਂ ਰੀਸੈਂਟਲੀ ਦੇਖਿਆ ਹੋਵੇਗਾ ਕਿ ਜਦੋਂ ਬੁਚਰ ਆਫ ਗੁਜਰਾਤ ਜਿਹੜੇ ਅੱਜ ਕੱਲ ਬਹੁਤ ਹੀ ਸਨਮਾਨੇ ਪ੍ਰਧਾਨ ਮੰਤਰੀ ਹਨ ਇੰਡੀਆ ਦੇ ਉਹ ਜਿਸ ਵੇਲੇ UN ਦੇ ਇਜਲਾਸ ਵਾਸਤੇ ਸਤੰਬਰ 'ਚ ਆ ਰਹੇ ਸੀ ਤੇ ਵੈਰੀ ਅਨਫੋਰਚੂਨੇਟ ਔਰ ਬੜੀ ਸ਼ਰਮ ਦੀ ਗੱਲ ਹੈ ਕਿ ਨਿਊਯਾਰਕ ਦੀ ਜਿਹੜੀ ਕੋਰਟ ਹੈ ਉਹਨਾਂ ਨੇ ਉਹਨਾਂ ਨੂੰ ਸਮਨ ਜਾਰੀ ਕੀਤੇ ਸੀ ਬੇਸਡ ਔਨ ਹਿਸ ਹਿਊਮਨ ਰਾਈਟਸ ਵਾਇਲੇਸ਼ਨ। ਇਸ ਤੋਂ ਪਹਿਲਾਂ ਸੋਨੀਆ ਗਾਂਧੀ ਮਨਮੋਹਨ ਸਿੰਘ ਦੇ ਉੱਤੇ ਵੀ ਇਸ ਤਰ੍ਹਾਂ ਦੇ ਆਰੋਪ ਲੱਗੇ ਹਨ ਔਰ ਨਿਊਯਾਰਕ ਦੀ ਕੋਰਟ ਨੇ ਉਹਨਾਂ ਦੇ ਸਮਨ ਜਾਰੀ ਕੀਤੇ ਹਨ। ਸੋ ਜਿਸ ਮੁਲਕ ਦੀ ਲੀਡਰਸ਼ਿਪ ਇਸ ਤਰ੍ਹਾਂ ਦੀ ਹੋਵੇ ਕਿ ਉਹਨਾਂ ਤੇ ਜੈਨੋਸਾਈਡ ਦੇ ਇਲਜ਼ਾਮ ਲੱਗੇ ਹੋਣ ਔਰ ਪ੍ਰੂਵ ਵੀ ਹੋਏ ਹੋਣ ਫਿਰ ਜਿਨ੍ਹਾਂ ਦੇ ਇੰਟਰਨੈਸ਼ਨਲ ਕੋਰਟਸ ਵਾਰੰਟ ਕੱਢ ਦੇਣ ਔਨ ਦ ਬੇਸਿਸ ਆਫ ਹਿਊਮਨ ਰਾਈਟਸ ਵਾਇਲੇਸ਼ਨ ਅਗਰ ਅਜਿਹੇ ਲੋਕ ਦੁਨੀਆ ਦੇ ਐਡੇ ਵੱਡੇ ਮੁਲਕ ਦੀਆਂ ਸਰਕਾਰਾਂ ਚਲਾਉਣਗੇ ਤੇ ਉੱਥੇ ਹਿਊਮਨ ਰਾਈਟਸ ਦੀ ਸਿਚੁਏਸ਼ਨ ਕੀ ਹੋਏਗੀ। ਹੁਣ ਤੁਸੀਂ ਦੇਖਿਆ ਹੈ ਕਿ BJP ਹਿੰਦੂ ਵੋਟਰ ਨੂੰ ਖੁਸ਼ ਕਰਕੇ 52% ਮੈਜੋਰਟੀ ਤੇ ਲੈ ਗਈ ਹੈ ਲੋਕ ਸਭਾ ਦੇ ਵਿੱਚ ਔਰ ਉਮੀਦ ਕੀਤੀ ਜਾਂਦੀ ਸੀ ਕਿ ਸ਼ਾਇਦ ਇਸ ਦਫਾ BJP ਦਾ ਜਿਹੜਾ ਰੂਲ ਹੋਏਗਾ ਥੋੜਾ ਸੈਂਸਿਬਲ ਹੋਏਗਾ ਕਿਉਂਕਿ ਦੁਨੀਆ ਕਾਫੀ ਬਦਲ ਗਈ ਹੈ ਗਲੋਬਲਾਈਜ਼ਡ ਹੋ ਗਈ ਹੈ ਨਵੀਆਂ ਚੀਜ਼ਾਂ ਆਈਆਂ ਹਨ ਲੋਕ ਪੀਸ ਰੀਕਨਸੀਲੀਏਸ਼ਨ ਕਮਿਊਨਿਟੀ ਕੋਹੇਜ਼ਨ ਵੱਲ ਵੱਧ ਰਹੇ ਹਨ ਪਰ ਜਿਹੜਾ ਇੱਕ ਖਾਸ ਕਰੈਕਟਰ ਸੀ BJP ਦਾ ਉਹ ਹਜੇ ਵੀ ਉਹਨਾਂ ਦੀ ਪੋਲੀਟਿਕਸ 'ਚ ਨਹੀਂ ਮੁੱਕਿਆ। ਹੁਣ ਜਿਸ ਤਰ੍ਹਾਂ ਤੱਕੋ ਤੱਕੀ ਹਿੰਦੀ ਜ਼ੁਬਾਨ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਿੰਦੁਸਤਾਨ ਦੇ ਵਿੱਚ ਔਰ ਜਿਹੜੀਆਂ ਲੋਕਾਂ ਦੀਆਂ ਮਾਂ ਬੋਲੀਆਂ ਨੂੰ ਮੁਕਾਉਣ ਦੀ ਕੋਸ਼ਿਸ਼ ਹੋ ਰਹੀ ਹੈ ਫਿਰ ਸੰਸਕ੍ਰਿਤ ਨੂੰ ਜਿਸ ਤਰ੍ਹਾਂ ਰਿਵਾਈਵ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਫਿਰ ਜਿਸ ਤਰ੍ਹਾਂ ਥਾਂ ਥਾਂ ਤੇ ਗਊ ਆਸ਼ਰਮ ਬਣ ਰਹੇ ਹਨ ਇਹ ਸਾਰੀਆਂ ਕੋਸ਼ਿਸ਼ਾਂ ਇਸੇ ਕਾਰਨ ਹਨ ਕਿ ਪੂਰੇ ਭਾਰਤ ਨੂੰ ਹਿੰਦੂਨਾਈਜ਼ ਕੀਤਾ ਜਾਵੇ ਔਰ ਲੋਕਾਂ ਦੇ ਜਿਹੜੇ ਰਿਲੀਜੀਅਸ ਪ੍ਰੈਕਟਿਸ ਦੇ ਆਪਣੇ ਬਿਲੀਫਸ ਨੂੰ ਪ੍ਰਮੋਟ ਕਰਨ ਦੇ ਜਿਹੜੇ ਕਨਸਟੀਟਿਊਸ਼ਨਲ ਰਾਈਟਸ ਹਨ ਉਹ ਬਿਲਕੁਲ ਮੁਕਾ ਦਿੱਤੇ ਜਾਣ ਔਰ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦੀ ਧਾਰਾ 25 ਹੈ ਉਹਨੂੰ ਪ੍ਰੋਪਰਲੀ ਇੰਪਲੀਮੈਂਟ ਕਰ ਦਿੱਤਾ ਜਾਏ ਇਸ ਤਰ੍ਹਾਂ ਕਿ ਉੱਥੇ ਵਸਣ ਵਾਲੀਆਂ ਮਾਈਨੋਰਿਟੀਜ਼ ਭਾਵੇਂ ਉਹ ਮੁਸਲਮਾਨ ਹੋਣ ਭਾਵੇਂ ਸਿੱਖ ਹੋਣ ਭਾਵੇਂ ਈਸਾਈ ਹੋਣ ਉਹਨਾਂ ਦੀ ਪਛਾਣ ਹੀ ਮੁਕਾ ਦਿੱਤੀ ਜਾਵੇ। ਤੁਸੀਂ ਹਾਲ ਦੇ ਵਿੱਚ ਹੀ ਦੇਖ ਲਵੋ ਕਿ ਪੰਜਾਬ ਦੇ ਵਿੱਚ ਫੈਡਰਲ ਗਵਰਨਮੈਂਟ ਜਿਹੜੀ ਹੈ ਇੰਡੀਆ ਦੀ ਉਹਦੀ ਮਦਦ ਨਾਲ RSS ਨੇ ਕਿਸ ਨਾਲ ਆਪਣਾ ਪ੍ਰਚਾਰ ਦਾ ਔਰ ਲੋਕਾਂ ਨੂੰ ਹਰਾਸ ਕਰਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈ। ਫਿਰ ਅਸਾਮ ਦੇ ਵਿੱਚ ਐਸੇ ਸਾਲ ਹੀ
ਜਿਸ ਤਰ੍ਹਾਂ ਮੁਸਲਮਾਨਾਂ ਦਾ ਕਤਲਾਮ ਕੀਤਾ ਗਿਆ ਹੈ, ਉਹਨਾਂ ਨੂੰ ਜ਼ਿੰਦਾ ਸਾੜਿਆ ਗਿਆ ਹੈ, ਉਹ ਵੀ ਸਾਡੇ ਸਾਹਮਣੇ ਹੈ। ਹਾਂਜੀ। ਫਿਰ ਈਸਾਈਆਂ ਦੇ ਉੱਤੇ ਜਿਹੜੇ ਹਮਲੇ ਹਨ ਹਿੰਦੁਸਤਾਨ ਦੇ ਵਿੱਚ, ਉਹ ਵੀ ਸਾਡੇ ਸਾਹਮਣੇ ਹਨ। ਕਿਸੇ ਨੇ ਪਿਛਲੇ ਦਿਨਾਂ ਡਾਕਟਰ ਗੁਰਦਰਸ਼ਨ ਢਿੱਲੋਂ ਨੇ ਇੱਕ ਬਹੁਤ ਅੱਛੀ ਗੱਲ ਕੀਤੀ ਸੀ ਇੱਕ ਸੈਮੀਨਾਰ 'ਚ, ਮੈਨੂੰ ਉਹਨਾਂ ਦੀ ਗੱਲ ਅੱਜ ਵੀ ਯਾਦ ਹੈ ਕਿ ਇਹ ਹਕੂਮਤ ਇੰਡੀਆ ਦੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਰਹੀ ਹੈ ਕਿ ਲੋਕਾਂ ਦੇ ਜਿਹੜੇ ਨਾਂ ਹਨ ਉਹੀ ਧਰਮੀ ਨਾਂ ਰਹਿ ਜਾਣ, ਕਿ ਨਾਂ ਤੋਂ ਹੀ ਪਤਾ ਲੱਗੇ ਕਿ ਹਿੰਦੁਸਤਾਨ ਦੇ ਜਿਹੜੇ ਵਾਸੀ ਹਨ ਉਹ ਮੁਸਲਮਾਨ ਹਨ ਜਾਂ ਸਿੱਖ ਹਨ ਜਾਂ ਕ੍ਰਿਸਚਨ ਹਨ। ਲੇਕਿਨ ਇਨਫੈਕਟ ਜਿਹੜੀ ਹੈ ਬੀਜੇਪੀ ਦਾ ਜਿਹੜਾ ਰੂਲ ਹੈ ਉਹ ਇਹਨਾਂ ਸਾਰਿਆਂ ਨੂੰ ਇੰਨਾ ਮਜਬੂਰ ਕਰ ਦੇਣਾ ਚਾਹੁੰਦਾ ਹੈ ਕਿ ਜਾਂ ਤਾਂ ਲੋਕ ਹਿੰਦੁਸਤਾਨ ਛੱਡ ਦੇਣ ਤੇ ਜਾਂ ਉਹ ਹਿੰਦੂ ਬਣ ਜਾਣ। ਸੋ ਜਿਹੜੀ ਆਪਣੇ ਰਿਲੀਜੀਅਸ ਬਿਲੀਫ ਨੂੰ ਪ੍ਰੈਕਟਿਸ ਕਰਨ ਦੀ ਇਸ ਚਾਰਟਰ ਨੇ ਇਜਾਜ਼ਤ ਦਿੱਤੀ ਹੈ ਉਹ ਖੋਈ ਜਾ ਰਹੀ ਹੈ। ਫਿਰ ਤੁਸੀਂ ਪਾਕਿਸਤਾਨ ਨਾਲ ਚਲੇ ਜਾਓ, ਜਿਹੜਾ ਸਾਡਾ ਵੀ ਮੁਲਕ ਹੈ, ਸਾਨੂੰ ਨਾਲ ਪਿਆਰ ਵੀ ਹੈ, ਸਭ ਕੁਛ ਹੈ, ਲੇਕਿਨ ਫੈਕਟਸ ਆਰ ਫੈਕਟ। ਪਾਕਿਸਤਾਨ ਦੇ ਵਿੱਚ ਹਾਲ 'ਚ ਹੀ ਤੁਸੀਂ ਦੇਖਿਆ ਹੈ ਕਿ ਮੀਡੀਆ ਦੇ ਜਿਹੜੇ ਫਰੀडम ਆਫ ਐਕਸਪ੍ਰੈਸ਼ਨ ਹੈਗੇ ਆ ਉਹ ਖੋਏ ਗਏ। ਹਾਲਾਂਕਿ ਬੜਾ ਵਾਜ਼ਿਹ ਹੈ ਆਰਟੀਕਲ 19 ਜੈਸੇ ਚਾਰਟਰ ਦੇ ਕਿ everyone has the right to freedom of opinion and expression. The right includes freedom to hold opinions without interference and to seek, receive and impart information and ideas through any media and regardless of frontiers. ਹੁਣ ਪਾਕਿਸਤਾਨ ਤੁਸੀਂ ਇਸੇ ਸਾਲ ਦੇਖਿਆ ਹੈ ਕਿ ਸਾਡੀ ਜਿਹੜੀ ਪਾਕਿਸਤਾਨ ਨਵਾਜ਼ ਹੁਕੂਮਤ ਹੈ ਉਹਨੇ ਮੀਡੀਆ ਚੈਨਲ ਤੇ ਪਾਬੰਦੀ ਲਾਈ ਹੈ। ਬਹੁਤ ਸਾਰੇ ਮੀਡੀਆ ਪਰਸਨੈਲ ਨੂੰ ਹਰਾਸ ਕੀਤਾ ਗਿਆ ਹੈ ਪਾਕਿਸਤਾਨ ਦੇ ਵਿੱਚ, ਉਹਨਾਂ ਨੂੰ ਬੈਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹਨਾਂ ਦੇ ਪ੍ਰੋਗਰਾਮ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਹੈਲੋ, ਹਾਂਜੀ ਵੀਰ ਜੀ। ਤੇ ਪਾਕਿਸਤਾਨ ਦੇ ਵਿੱਚ ਜਿਸ ਤਰ੍ਹਾਂ ਫਰੀडम ਆਫ ਐਕਸਪ੍ਰੈਸ਼ਨ ਨੂੰ ਗਵਰਨਮੈਂਟ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਬੜੀ ਕਲੀਅਰ, ਉਹ ਯੂਨੀਵਰਸਲ ਚਾਰਟਰ ਆਫ ਹਿਊਮਨ ਰਾਈਟਸ ਦੇ ਆਰਟੀਕਲ 19 ਦੀ ਬੜੀ ਕਲੀਅਰ ਵਾਇਓਲੇਸ਼ਨ ਹੈ ਜੀ। ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਇਸੇ ਹੀ ਚਾਰਟਰ ਦਾ ਆਰਟੀਕਲ 20 ਬੜੇ ਕਲੀਅਰਲੀ ਕਹਿੰਦਾ ਹੈ ਕਿ everyone has the right and freedom of peaceful assembly and association, ਕਿ ਹਰ ਬੰਦੇ ਨੂੰ ਇਸ ਚੀਜ਼ ਦੀ ਇਜਾਜ਼ਤ ਹੈ ਕਿ ਉਹ ਪੀਸਫੁਲੀ ਇਕੱਠਾ ਹੋ ਸਕੇ, ਬੈਠ ਸਕੇ। ਹੁਣ ਅਸੀਂ ਇਹ ਦੇਖਿਆ ਹੈ ਕਿ ਇਸੇ ਸਾਲ ਹੀ ਜਿਹੜਾ ਹੈ ਮਿਨਹਾਜੁਲ ਕੁਰਾਨ ਦਾ ਇੱਕ ਬਹੁਤ ਵੱਡਾ ਵਾਕਿਆ ਹੋਇਆ ਪਾਕਿਸਤਾਨ 'ਚ, ਜਿੱਥੇ ਪੁਲਿਸ ਨੇ ਉਹਨਾਂ ਦੇ ਸੈਂਟਰ ਤੇ ਜਾ ਕੇ, ਜਿਹੜੇ ਲੋਕ ਕੋਈ ਪ੍ਰੋਟੈਸਟ ਵੀ ਨਹੀਂ ਸਨ ਕਰ ਰਹੇ, ਕੋਈ ਐਸੀ ਇਲੀਗਲ ਐਕਟੀਵਿਟੀ ਵੀ ਨਹੀਂ ਸਨ ਕਰ ਰਹੇ, ਕੋਈ ਨਹੀਂ ਸਨ ਕਰਦੇ, ਜਾ ਕੇ ਉੱਥੇ 14-15 ਬੰਦਿਆਂ ਨੂੰ ਮਾਰਿਆ, ਕੁੱਟਿਆ ਗਿਆ, ਉਹਨਾਂ ਦੀਆਂ ਜਾਨਾਂ ਗਈਆਂ, ਬਹੁਤ ਸਾਰੇ ਲੋਕ ਜ਼ਖਮੀ ਹੋਏ। ਉਹਦੇ ਬਾਅਦ ਪਾਕਿਸਤਾਨ 'ਚ ਇੱਕ ਬਹੁਤ ਵੱਡਾ ਪੋਲੀਟੀਕਲ ਟਰਮੋਇਲ ਆਇਆ ਅਗਸਤ ਦੇ ਵਿੱਚ। ਲੋਕਾਂ ਨੇ ਪੀਸਫੁਲੀ ਜਦੋਂ ਅਸੈਂਬਲੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਵੀ ਪੁਲਿਸ ਦੀ ਜਿਸ ਤਰ੍ਹਾਂ ਭਾਰੀ ਆਂਸੂ ਗੈਸ ਦੀ ਸ਼ੈਲਿੰਗ ਕੀਤੀ ਗਈ ਔਰ ਜਿਸ ਤਰ੍ਹਾਂ ਲੋਕਾਂ ਦੀ ਜਿਹੜਾ ਰਾਈਟ ਫॉर ਪੀਪਲ ਅਸੈਂਬਲੀ ਖੋਹਣ ਦੀ ਕੋਸ਼ਿਸ਼ ਕੀਤੀ ਗਈ, ਬੜੀਆਂ ਸ਼ਰਮਨਾਕ ਮਿਸਾਲਾਂ ਨੇ। ਇੱਕ ਹੋਰ ਕੰਮ ਜਿਹੜਾ ਪਾਕਿਸਤਾਨ 'ਚ ਨਵਾਂ ਸ਼ੁਰੂ ਹੋਇਆ ਹੈ, ਉਹ ਜਿਹਨੂੰ ਗਵਰਨਮੈਂਟ ਅਥਾਰਟੀ ਨੂੰ ਚਾਹੀਦਾ ਕਿ ਫੌਰਨ ਉਹਦਾ ਕੁਛ ਕਰਨ, ਉਹ ਇਹ ਹੈ ਕਿ ਬਲੋਚਿਸਤਾਨ ਜਿਹੜਾ ਪਾਕਿਸਤਾਨ ਦਾ ਇੱਕ ਬਹੁਤ ਵੱਡਾ ਸੂਬਾ ਹੈ, ਉਹਦੇ ਵਿੱਚ ਪੰਜਾਬੀਆਂ ਨੂੰ ਖਾਸ ਤੌਰ ਤੇ ਮਾਰਿਆ ਜਾ ਰਿਹਾ ਹੈ। ਪਿਛਲੇ ਦਿਨਾਂ ਵਿੱਚ ਐਸੇ ਇੰਸੀਡੈਂਟਸ ਹੋਏ ਹਨ ਜਿਹਦੇ ਵਿੱਚ ਪੰਜਾਬੀ ਵਰਕਰ ਜਿਹੜੇ ਬਲੋਚਿਸਤਾਨ 'ਚ ਕੰਮ ਕਰਨ ਗਏ ਸਨ, ਉਹਨਾਂ ਦੇ ਨੈਸ਼ਨਲ ID ਕਾਰਡ ਚੈੱਕ ਕਰਕੇ, ਵੈਰੀਫਾਈ ਕਰਕੇ ਕਿ ਉਹ ਪੰਜਾਬੀ ਨੇ, ਉਹਨਾਂ ਨੂੰ ਇੱਕ ਲਾਈਨ 'ਚ ਖਿਲਾਰ ਕੇ ਗੋਲੀ ਮਾਰ ਦਿੱਤੀ ਗਈ। ਸੋ ਇਹ ਇਸ ਤਰ੍ਹਾਂ ਦੀ ਐਥਨਿਕ ਕਲੈਂਜਿੰਗ ਕਿਸੇ ਇੱਕ ਲਿੰਗੁਇਸਟਿਕ ਜਾਂ ਐਥਨਿਕ ਗਰੁੱਪ ਦੀ ਕਰਨਾ ਜਿਹੜਾ ਹੈ ਉਹ ਬਹੁਤ ਖਤਰਨਾਕ ਟ੍ਰੈਂਡ ਹੈ। ਔਰ ਅਗਰ ਇਹ ਚੱਲ ਪਿਆ ਤੇ ਦੂਜਾ ਨੂੰ ਸੋਸਾਇਟੀ ਜਿਹੜੀ ਹੈ ਪਾਕਿਸਤਾਨ ਦੀ ਮਜ਼ੀਦ ਪੋਲਰਾਈਜ਼ ਹੋਏਗੀ ਅਗਰ ਗਵਰਨਮੈਂਟ ਨੇ ਉਹਨੂੰ ਕਾਬੂ ਨਾ ਕੀਤਾ। ਤਾਂ ਤੁਸੀਂ ਦੇਖ ਲਓ ਕਿ ਇਸ ਵੇਲੇ ਕਹਿਣ ਨੂੰ ਤੇ ਇੱਕ ਸੋ ਕਾਲਡ ਇਲੈਕਟਿਡ ਗਵਰਨਮੈਂਟ ਹੈ, ਲੇਕਿਨ ਇਸ ਦੇ ਨਾਲ ਨਾਲ ਅਫਗਾਨਿਸਤਾਨ ਦੇ ਜ਼ਿਆਦਾਤਰ ਇਲਾਕਿਆਂ ਤੇ ਇਸ ਸਮੇਂ ਤਾਲਿਬਾਨ ਦਾ ਹੀ ਕਬਜ਼ਾ ਹੈ ਔਰ ਉੱਥੇ ਅਮਰੀਕਨ ਫੌਜਾਂ ਵੀ ਮੌਜੂਦ ਨੇ, ਸਭ ਕੁਛ ਨੇ, ਲੇਕਿਨ ਉਸ ਦੇ ਬਾਵਜੂਦ ਵੀ ਬਹੁਤ ਸਾਰੇ ਅਫਗਾਨਿਸਤਾਨ ਦੇ ਇਲਾਕੇ ਐਸੇ ਹਨ ਜਿੱਥੇ ਹਿਊਮਨ ਰਾਈਟਸ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਲੋਕਾਂ ਨੂੰ ਫੜਨਾ, ਮਾਰਨਾ, ਕੁੱਟਣਾ, ਟਾਰਚਰ ਕਰਨਾ ਔਰ ਇਸ ਵੇਲੇ ਟੈਰਰਿਜ਼ਮ ਔਰ ਕਰਪਸ਼ਨ ਦੇ ਇੰਡੈਕਸ 'ਚ ਔਰ ਹਿਊਮਨ ਰਾਈਟਸ ਵਾਇਓਲੇਸ਼ਨ ਦੇ ਇੰਡੈਕਸ 'ਚ ਇਸ ਵੇਲੇ ਅਫਗਾਨਿਸਤਾਨ ਜਿਹੜਾ ਹੈ ਉਹਦੀ ਸਿਚੁਏਸ਼ਨ ਬਹੁਤ ਸਾਨੂੰ ਵਰਸ ਨਜ਼ਰ ਆਉਂਦੀ ਹੈ। ਫਿਰ ਬੰਗਲਾਦੇਸ਼ ਜਿਹੜਾ ਸਾਊਥ ਏਸ਼ੀਆ ਦਾ ਇੱਕ ਹੋਰ ਮੁਲਕ ਹੈ, ਉੱਥੇ ਤੁਹਾਨੂੰ ਪਤਾ ਕਿ ਇਸ ਵੇਲੇ ਕੈਂਗਰੂ ਕੋਰਟਸ ਕਾਇਮ ਹੋਈਆਂ ਨੇ ਜਿਹੜੀਆਂ ਲੋਕਾਂ ਨੂੰ ਬਗੈਰ ਪ੍ਰੋਪਰ ਜੁਡੀਸ਼ੀਅਲ ਸਿਸਟਮ ਨੂੰ ਫੋਲੋ ਕੀਤਿਆਂ ਮੌਤਾਂ ਦੀਆਂ ਸਜ਼ਾਵਾਂ ਦੇ ਰਹੀਆਂ ਨੇ। ਉਹਨਾਂ ਲੋਕਾਂ ਨੇ ਜੋ ਮੁਲਕ ਦੀ ਆਜ਼ਾਦੀ ਵੇਲੇ ਕੀਤਾ
ਉਹਨੂੰ ਕੋਈ ਵੀ ਇੰਡੋਰਸ ਨਹੀਂ ਕਰਦਾ, ਨਾ ਹੀ ਉਸਦੀ ਹਿਮਾਇਤ ਕਰਦੇ ਹਾਂ, ਲੇਕਿਨ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿ ਉਹਨਾਂ ਦੇ ਕ੍ਰਾਈਮ ਕਿਸ ਨੇਚਰ ਦੇ ਨੇ, ਉਹਨਾਂ ਨੂੰ ਕੀ ਸਜ਼ਾਵਾਂ ਬਣਦੀਆਂ ਨੇ, ਬਜਾਏ ਦੇ ਕਿ ਤੁਸੀਂ ਇੱਕ ਖਾਸ ਜਮਾਤ ਦੀ ਪੋਲੀਟੀਕਲ ਵਿਕਟਮਾਈਜੇਸ਼ਨ ਸ਼ੁਰੂ ਕਰਦੇ ਹੋ ਔਰ ਉੱਥੇ ਗਵਰਨਮੈਂਟ ਇਨਫਲੂਐਂਸਡ ਕੋਰਟ ਜਿਹੜੀਆਂ ਨੇ ਉਹ ਲੋਕਾਂ ਨੂੰ ਮੌਤ ਦੀਆਂ ਸਜ਼ਾਵਾਂ ਦਿੰਦੀਆਂ ਜਾਣ। that is not acceptable और human rights की वायलेशन है जी बिल्कुल। तो हाँ जी, तो वीर जी जिस ਤੁਸੀਂ ਇੰਨੀ ਕੰਟਰੀਆਂ ਦੇ ਨਾਮ ਲਿੱਤੇ, we wouldn't even have enough time to go over rest of the countries. I know ਕਿ 193 countries ਨੇ ਸਾਈਨ ਕੀਤਾ ਹੈ, and then most of all of them are ਹਰ ਇਹਨਾਂ ਦੇ ਰਾਈਟਸ ਦੀ ਉਲੰਘਣਾ ਦੀ ਉਲਟੀ ਜਾ ਰਹੀ ਹੈ, but we don't have enough time to talk about all the countries. But thank you so much for your time ਕਿ ਤੁਸੀਂ ਇਹਨਾਂ ਮੁੱਦਿਆਂ ਦੇ ਉੱਪਰ ਐਕਚੁਅਲੀ ਪੂਰੇ ਵੇਰਵੇ ਦੇ ਨਾਲ ਸਾਰੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ। ਐਕਚੁਅਲੀ ਹੁਣ ਸਾਡਾ ਵਕਤ ਵੀ ਸਮਾਪਤੀ ਵੱਲ ਜਾ ਰਿਹਾ ਵੀਰ ਜੀ, ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਨੈਕਸਟ ਟਾਈਮ ਅਸੀਂ ਹੋਰ ਵੀ ਵੱਖ-ਵੱਖ ਮੁੱਦਿਆਂ ਦੇ ਉੱਪਰ ਤੁਹਾਡੇ ਅਸੀਂ ਵਿਚਾਰ ਲਵਾਂਗੇ, ਪਰ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।